बिस्मिल्लाहिर्रहमानिर्रहीम अस्सलाम वालेकुम नाज़रीन, ਤੁਸੀਂ ਵੇਖ ਰਹੇ ਹੋ ਸ਼ਹੀਨ ਆਫ ਏਸ਼ੀਆ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਹਿਬਾਜ਼ ਸ਼ਹੀਨ। ਇਸ ਵੇਲੇ ਜੀ ਅਸੀਂ ਪੰਜਾਬ ਪਾਕਿਸਤਾਨ ਜ਼ਿਲ੍ਹਾ ਫੈਸਲਾਬਾਦ ਤਹਿਸੀਲ ਸਮੁੰਦਰੀ ਦੇ ਪਿੰਡ ਜੀ ਰਾਜਪੂਤ ਜ਼ੈਲ ਦਾ ਇਹ ਪਿੰਡ ਹੈ ਜੀ 484 ਗਾਹ पे ਤੇ ਇੱਥੇ ਮੇਰੇ ਨਾਲ ਮੌਜੂਦ ਨੇ ਜੀ ਉਸਤਾਦ ਅਨਵਰ 484 ਵਾਲੇ। ਉਹਨਾਂ ਦਾ ਡੇਰਾ ਜੀ, ਉਹਨਾਂ ਦੇ ਸਾਹਿਬਜ਼ਾਦੇ ਨੇ, ਬਰਖੁਰਦਾਰ ਨੇ, ਸਾਰਿਆਂ ਦੇ ਛੋਟੇ ਬੇਟੇ ਨੇ ਜੀ ਰਾਣਾ ਸੁਬਹਾਨ ਅਲ ਮਰੂਫ ਰਾਣਾ ਜੱਗਾ। ਸੋ ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਨੇ ਥੋੜੇ ਟਾਈਮ ਤੋਂ ਡੇਅਰੀ ਫਾਰਮਿੰਗ ਵੱਲ ਨੂੰ ਇਹਨਾਂ ਨੇ ਆਪਣਾ ਮੂਵ ਕੀਤਾ। ਇਹਨਾਂ ਨੇ ਕੁਜ਼ੀਨ ਬਣਾਇਆ ਤੇ ਡੇਅਰੀ ਫਾਰਮ ਕਰ ਰਹੇ ਆ, ਵਧਾ ਰਹੇ ਆ ਤੇ ਦੁੱਧ ਦੀ ਪੈਦਾਵਾਰ ਦੇ ਵਿੱਚ, ਮਿਲਕ ਪ੍ਰੋਡਕਸ਼ਨ ਦੇ ਵਿੱਚ ਇਹ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ। ਸੋ ਇਹਨਾਂ ਨੇ ਮਾਲ ਮਵੇਸ਼ੀ ਜਿਹੜੀਆਂ ਮੱਝਾਂ ਰੱਖੀਆਂ ਉਹਨਾਂ ਦੀ ਸੇਵਾ ਵਾਸਤੇ, ਉਹਨਾਂ ਦੇ ਖਾਣ ਪੀਣ ਵਾਸਤੇ ਇਹਨਾਂ ਨੇ ਖੁਰਾਕ ਦੇ ਵਿੱਚ ਸੈਲਜ ਵੀ ਐਡ ਕੀਤਾ ਤੇ ਖੁਦ ਦਾ ਤਿਆਰ ਕੀਤਾ ਸੈਲਜ ਆ। ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਇਹਦੇ ਮੁਤਲਕ। ਜੀ अस्सलाम वालेकुम जी। ਵਾਲੇਕੁਮ ਸਲਾਮ ਜੀ। ਰਾਣਾ ਸਾਹਿਬ ਕੀ ਹਾਲ ਹੈ ਜੀ? ਠੀਕ ਠਾਕ ਜੀ, ਅੱਲਾ ਦਾ ਸ਼ੁਕਰ ਹੈ। ਤੁਹਾਡਾ ਬਹੁਤ ਸ਼ੁਕਰੀਆ ਹੈ ਤੁਸੀਂ ਸਾਨੂੰ ਟਾਈਮ ਦਿੱਤਾ। ਅੱਛਾ ਰਾਣਾ ਸਾਹਿਬ, ਤੁਸੀਂ ਡੇਅਰੀ ਫਾਰਮਿੰਗ ਜੀ ਕਦੋਂ ਦੀ ਸਟਾਰਟ ਕੀਤੀ ਹੈ ਜੀ? ਕੰਮ ਤਾਂ ਇਹ ਅਸੀਂ ਜਿਹੜਾ ਸ਼ੁਰੂ ਤੋਂ ਹੀ ਕਰਦੇ ਆ। ਅੱਛਾ ਜੀ। ਦਾ ਮਤਲਬ ਪਿੱਛੋਂ ਹਿੰਦੁਸਤਾਨ ਤੋਂ ਹੀ ਸਾਡਾ ਇਹ ਕੰਮ ਨਾ, ਜਿਹੜਾ ਡੰਗਰ ਰੱਖੇ ਆ ਇਸ ਤਾਂ ਤੇ ਉਰੇ ਆ ਕੇ ਪਾਕਿਸਤਾਨ ਦੇ ਵਿੱਚ ਵੀ ਸਾਡੇ ਜਿਹੜੇ ਨਾ ਬੜਿਆਂ ਨੇ ਡੰਗਰ ਰੱਖੇ ਆ। ਅੱਛਾ ਜੀ। ਕੰਮ ਤਾਂ ਇਹ ਸਾਡਾ ਸ਼ੁਰੂ ਤੋਂ ਹੀ ਆ, ਲੇਕਿਨ ਅਸੀਂ ਜਿਹੜਾ ਨਾ ਇਹਨੂੰ ਹੁਣ ਕਮਰਸ਼ੀਅਲਾਈਜ਼ ਕਰ ਰਹੇ ਹਾਂ ਜੀ। ਕਮਰਸ਼ੀਅਲ ਲੈਵਲ ਤੇ ਲਿਆਉਣ ਵਾਸਤੇ ਅਸੀਂ ਹੁਣ 6 ਮਹੀਨੇ ਹੋ ਗਏ ਸਾਨੂੰ ਅੱਛਾ ਜੀ। ਸਟਾਰਟ ਕਰ ਲਿਆ ਸੀ। ਅੱਛਾ ਜੀ। ਤੇ ਸਾਡੇ ਕੋਲ ਇਸ ਟਾਈਮ ਮਾਸ਼ਾਅੱਲਾ ਕੋਈ 40-45 ਡੰਗਰ ਆਪਣੇ ਆ। ਇਹ ਡੇਅਰੀ ਫਾਰਮਿੰਗ ਬਾਈ ਤੁਸੀਂ ਕਿਉਂ ਸਟਾਰਟ ਕੀਤੀ ਜੀ? ਇਹ ਅਸੀਂ ਦੁੱਧ ਦੀ ਪੈਦਾਵਾਰ ਕਰਕੇ ਕੀਤੀ। ਡੇਅਰੀ ਫਾਰਮ ਜਿਹੜਾ ਇਹ ਸਾਡੇ ਕੋਲ ਜ਼ਿਮੀਂਦਾਰਾ ਵੀ ਹੈਗਾ 2-2.5 ਮਰਬੇ ਦਾ। ਅੱਛਾ ਜੀ। ਤੇ ਉਹਦੇ ਨਾਲ ਅਸੀਂ ਜਿਹੜਾ ਨਾ ਇਹ ਕੰਮ ਜਿਹੜਾ ਡੰਗਰਾਂ ਦਾ ਕੰਮ ਆ ਇਹ ਵੀ ਅਸੀਂ ਸ਼ੁਰੂ ਕਰਿਆ। 6 ਮਹੀਨੇ ਹੋ ਗਏ ਸਾਨੂੰ। ਹਾਂਜੀ। ਇਨਸ਼ਾਅੱਲਾ ਇਹਨੂੰ ਅਸੀਂ ਵਸੀ ਕਰਨਾ ਅੱਗੇ 200-250 ਡੰਗਰ ਜਿਹੜਾ ਨਾ ਅਸੀਂ ਮੱਝਾਂ ਬਣਾਉਣੀਆਂ। ਅੱਛਾ ਜੀ। ਅਸੀਂ ਹੁਣ ਅੱਲਾ ਦਾ ਸ਼ੁਕਰ ਆ ਕਿ ਹਰ ਮਹੀਨੇ ਦੇ ਵਿੱਚ 1.5 ਮਹੀਨੇ ਬਾਅਦ ਇੱਕ ਮੱਝ ਰਲਾਈ ਦੀ ਆ। ਅੱਛਾ ਜੀ। ਇਹਨਾਂ ਡੰਗਰਾਂ ਦੇ ਸਿਰ ਤੇ ਰਲਾਈ ਦੀ ਆ। ਠੀਕ ਜੀ। ਹਾਂਜੀ। ਯਾਨੀ ਇਹ ਪ੍ਰੋਫਿਟੇਬਲ ਕੰਮ ਆ ਕਿ ਤੁਸੀਂ ਤੁਹਾਡੇ ਕੋਲ 40-45 ਡੰਗਰ? ਹਾਂਜੀ ਤੇ ਮਾਸ਼ਾਅੱਲਾ। ਇਹਨਾਂ ਦੇ ਵਿੱਚੋਂ ਤੁਸੀਂ ਆਪਣਾ 1 ਮਹੀਨੇ ਬਾਅਦ ਕੋਈ 3 ਲੱਖ ਰੁਪਇਆ ਕੱਢ ਲੈਂਦੇ ਆ ਜੀ ਇੱਕ ਡੰਗਰ ਵਾਸਤੇ? ਹਾਂਜੀ, 2.5-3 ਲੱਖ ਦੀ, 4 ਲੱਖ ਦੀ, ਜਿੱਥੇ ਵੀ ਕੋਈ ਪਸੰਦ ਆਵੇ ਮੱਝ ਜਿਹੜੀ ਕੋਈ ਚੰਗੀ ਹੋਵੇ ਅੱਛਾ ਜੀ। ਅਸੀਂ ਉਹ ਲੈ ਲੈਂਦੇ। ਠੀਕ ਜੀ। ਹਾਂਜੀ। ਤੇ ਇਹ ਤੁਸੀਂ ਜੀ ਆਪਣਾ ਇਹਨਾਂ ਨੂੰ ਚਾਰਾ ਵਗੈਰਾ ਪਾਉਂਦੇ ਆ ਜੀ, ਸਬਜ਼ ਚਾਰਾ ਜਾਂ ਸੈਲਜ ਜੀ? ਅਸੀਂ ਸੈਲਜ ਵੀ ਬਣਾਇਆ ਅੱਛਾ ਜੀ। ਆਪਣਾ ਜਾਤੀ ਜਿਹੜਾ, ਤੇ ਸਬਜ਼ ਚਾਰਾ ਵੀ ਪਾਉਂਦੇ ਤੇ ਜੀ? ਸਬਜ਼ ਚਾਰਾ ਵੀ ਹੈਗਾ। ਅਸੀਂ ਬਰਸਨ ਬੀਜਿਆ 3 ਕਿੱਲੇ ਆ। ਬਾਕੀ ਕਮਾਦ ਆ ਜੋ ਚੱਲਦਾ ਪੱਠੇ ਉਹ ਵੀ ਹੈਗੇ। ਅੱਛਾ ਜੀ। ਹਾਂਜੀ। ਤੇ ਇਹ ਸੈਲਜ ਬਾਈ ਤੁਸੀਂ ਆਪਣਾ ਖੁਦ ਤਿਆਰ ਕੀਤਾ ਜੀ? ਹਾਂਜੀ, ਸੈਲਜ ਅਸੀਂ ਆਪਣਾ ਖੁਦ ਤਿਆਰ ਕੀਤਾ। ਅੱਛਾ ਜੀ। ਇਹ ਕਿਹੜੇ ਮਹੀਨੇ ਚ ਕੀਤਾ ਜੀ? ਕਿਹੜੀ ਮਕਈ ਦਾ ਕੀਤਾ ਜੀ? ਇਹ ਅਸੀਂ 10ਵੇਂ ਮਹੀਨੇ 'ਚ ਕੀਤਾ ਤਿਆਰ। ਅੱਛਾ ਜੀ। ਮੌਸਮੀ ਮਕਈ ਦਾ ਨਾ ਜਿਹੜਾ ਹਾਂਜੀ। ਤਿਆਰ ਕੀਤਾ ਹੈ। ਤੇ ਅਸੀਂ ਸਾਡਾ ਬਲਕਿ ਇੱਥੇ ਨਾਲ ਹੀ ਪਿਆ ਹੈ ਹਾਂਜੀ। ਸੈਲਜ 8 ਕਿੱਲਿਆਂ ਦਾ ਸੈਲਜ ਬਣਾਇਆ। ਇਹ 8 ਕਿੱਲਿਆਂ ਦਾ ਸੈਲਜ ਹੈ 8 ਜੀ? ਕਿੱਲਿਆਂ ਦਾ ਸੈਲਜ ਬਣਾਇਆ ਹੈ ਮਾਸ਼ਾਅੱਲਾ। ਅੱਛਾ ਜੀ। ਹਾਂਜੀ। ਤੇ ਇਹਦੇ ਵਾਸਤੇ ਜੀ ਪਹਿਲਾਂ ਤੁਸੀਂ ਆਪਣਾ ਆ ਥੱਲੇ ਵਿਛਾਇਆ ਜੀ, ਆਪਣਾ ਵਾਟਰਪ੍ਰੂਫ ਕੀਤਾ ਇਹਨੂੰ ਕਿ ਨਮੀ ਨੂਮੀ ਨਾ ਆਵੇ, ਸ਼ੀਟਾਂ ਵਿਛਾਈਆਂ ਜੀ? ਇਹਨੂੰ ਕਿਤੋਂ ਹਵਾ ਲੱਗੇ ਜਾਂ ਕਿਤੋਂ ਪਾਣੀ ਪੈ ਜਾਵੇ ਸੈਲਜ ਦਾ ਫਿਰ ਨੁਕਸਾਨ ਹੋ ਜਾਂਦਾ ਬਹੁਤ ਜ਼ਿਆਦਾ। ਸਾਈਡਾਂ ਤੇ ਛਾਪਰ ਲਾਇਆ ਅਸੀਂ ਤੇ ਉੱਪਰੋਂ ਢੱਕਿਆ, ਬਲਕਿ ਲਪਾਈ ਕੀਤੀ ਆ। ਸਾਈਡਾਂ ਤੇ ਫਿਰ ਉਹ ਸਿਉਂਕ ਲੱਗ ਜਾਂਦੀ ਹੈ। ਅੱਛਾ ਜੀ। ਪਾਣੀ ਬਾਰਿਸ਼ਾਂ ਦਾ ਪੈ ਜਾਵੇ, ਤਰੇਲ ਦਾ ਪੈ ਜਾਵੇ, ਖਰਾਬ ਹੋ ਜਾਂਦਾ। ਠੀਕ ਜੀ। ਇਸ ਕਰਕੇ ਅਸੀਂ ਇਹਨੂੰ ਪ੍ਰੋਪਰ ਜਿਹੜਾ ਨਾ ਮਤਲਬ ਢੱਕਿਆ ਇਹਨੂੰ ਅੱਛੇ ਤਰੀਕੇ ਨਾਲ ਤੇ ਬਹੁਤ ਅੱਛਾ ਬਣਿਆ। ਸੀ ਪਿਛਲੇ ਸਾਲ ਹੀ ਬਣਾਇਆ, ਸਾਨੂੰ 3-4 ਸਾਲ ਹੋ ਗਏ ਸੈਲਜ ਬਣਾਉਂਦੇ ਨੂੰ। ਅੱਛਾ, ਪਹਿਲੇ ਤੇ ਡੰਗਰ ਹੁੰਦੇ ਸੀ ਨਾ ਆਪਣਾ ਨਾਰਮਲ ਜੇ ਘਰ ਵਾਸਤੇ? ਪਹਿਲੇ ਹਾਂਜੀ ਨਾਰਮਲ ਡੰਗਰ ਹੁੰਦੇ ਸੀ ਤੇ ਅਸੀਂ 1 ਸਾਲ ਇਹਨੂੰ ਵੇਚਿਆ ਵੀ ਆ, ਗੱਠਾਂ ਬਣਾਈਆਂ ਇਹਦੀਆਂ ਬਲਕਿ। ਅੱਛਾ ਜੀ। ਤੇ ਅਸੀਂ ਉਸ ਟਾਈਮ 2 ਮਰਬੇ ਦਾ ਸੈਲਜ ਬਣਾ ਕੇ ਗੱਠਾਂ ਵੇਚਿਆ, ਬੜੀ ਦੂਰ ਤੱਕ ਗਿਆ ਉਹ। ਅੱਛਾ ਜੀ, ਜਾਣੀ ਕਿ ਇੱਕ ਜ਼ਿਮੀਂਦਾਰ ਭਰਾ ਖੁਦ ਦੀ ਮਕਈ ਦਾ ਸੈਲਜ ਤਿਆਰ ਕਰ ਸਕਦਾ ਜੀ? ਕੋਈ 2 ਕਿੱਲਿਆਂ ਦਾ, 4 ਕਿੱਲਿਆਂ ਦਾ, ਕਿੱਲੇ ਦਾ, ਦੁਹਾੜੇ ਦਾ? ਹਾਂਜੀ ਬਿਲਕੁਲ ਜੀ, ਬਿਲਕੁਲ ਕਰ ਸਕਦਾ। ਅੱਛਾ, ਤੁਸੀਂ ਇਹ ਕਿਸ ਤਰ੍ਹਾਂ ਤਿਆਰ ਕੀਤਾ ਜੀ? ਇਹਦੀ ਜਿਹੜੀ ਕੁਤਰਾਈ ਆ ਜੀ, ਇਹ ਤੁਸੀਂ ਕੋਈ ਕਿੱਥੋਂ ਕਰਵਾਈ ਜੀ? ਇਹ ਅਸੀਂ ਹਾਰਵੈਸਟਰ ਕੋਲ ਕੁਤਰਾਈ ਕਰਾਈ ਆ। ਅੱਛਾ ਜੀ। ਤੇ ਉਹਦਾ 25-30 ਹਜ਼ਾਰ ਰੁਪਇਆ ਜਿਹੜਾ ਹੁੰਦਾ ਕਿੱਲੇ ਦਾ। ਅੱਛਾ ਜੀ। ਇੱਥੇ ਛੱਡ ਕੇ ਜਾਣ ਤੱਕ ਜੀ? ਇੱਥੇ ਉਹਨੇ ਟੱਕ ਚੋਂ ਬਣਾ ਕੇ ਇੱਥੇ ਛੱਡ ਕੇ ਜਾਣਾ ਉਹਨੇ। ਮੁੜ ਕੇ ਅਸੀਂ ਦਵਾਈ ਜਿਹੜੀ ਨਾ ਆਪਣੇ ਟਰੈਕਟਰ ਨਾਲ ਕੀਤੀ ਆਪ। ਅੱਛਾ, ਇਹ ਕਿੰਨੇ ਕਿੱਲਿਆਂ ਦਾ ਜੀ? ਇਹ 8 ਕਿੱਲਿਆਂ ਦਾ ਜੀ ਮਾਸ਼ਾਅੱਲਾ। ਅੱਛਾ ਜੀ। ਤੇ ਯਾਨੀ 25 ਤੋਂ 30 ਹਜ਼ਾਰ ਰੁਪਇਆ ਇੱਕ ਕਿੱਲੇ ਦਾ ਉਹਦੀ ਮਜ਼ਦੂਰੀ ਬਣਦੀ ਆ ਹਾਰਵੈਸਟਰ ਵਾਲੇ ਦੀ? ਹਾਂਜੀ ਹਾਂਜੀ, 25-30 ਹਜ਼ਾਰ ਰੁਪਇਆ ਇੱਕ ਕਿੱਲੇ ਦੀ ਅਸੀਂ ਮਜ਼ਦੂਰੀ ਦਿੱਤੀ। 27 ਹਜ਼ਾਰ ਰੁਪਇਆ ਦਿੱਤੀ ਅਸੀਂ ਮਜ਼ਦੂਰੀ ਇਹਦੀ। ਅੱਛਾ ਜੀ। ਤੇ ਬਾਕੀ ਇਹ ਜਿਹੜਾ ਨਾ ਸੈਲਜ ਆ ਜਿਹੜਾ ਆ ਹੁਣ ਬਾਰਿਸ਼ਾਂ ਪਈਆਂ ਸੀ ਜਦੋਂ ਇੱਥੇ ਲਿਆ ਕੇ ਸੈਲਜ ਬਣਾਇਆ ਜੀ ਉਹਨਾਂ ਨੇ ਰੱਖਿਆ ਜੀ,
ਇਹਦੇ ਉੱਤੇ ਕੋਈ ਤੁਸੀਂ ਕੋਈ ਸਪਰੇਅ ਵਗੈਰਾ ਵੀ ਕੋਈ ਕੀਤੀ, ਜਿਸ ਤਰ੍ਹਾਂ ਕਿ ਸਪਰੇਅ ਕੀਤੀ ਜਾਂਦੀ ਹੈ? ਨਹੀਂ, ਅਸੀਂ ਕੋਈ ਸਪਰੇਅ ਨਹੀਂ ਕੀਤੀ, ਕੋਈ ਇਹਨੂੰ ਦਵਾਈ ਨਹੀਂ ਪਾਈ ਇਹਦੇ ਵਿੱਚ। ਆਪਣੇ ਟਰੈਕਟਰ ਨਾਲ ਦਬਾਇਆ? ਆਪਣੇ ਟਰੈਕਟਰ ਨਾਲ ਅਸੀਂ ਦਬਾਇਆ। ਦਬਾਇਆ ਇਹਨੂੰ ਕਿੰਨਾ ਕੁ ਜੀ, ਕਿੰਨਾ ਕੁ ਟਾਈਮ ਜੀ? ਅਸੀਂ ਇਹਨੂੰ 2 ਦਿਨ ਦਬਾਇਆ। ਅੱਛਾ ਜੀ, ਚੰਗੀ ਤਰ੍ਹਾਂ ਦਬਾਇਆ ਅਸੀਂ ਇਹਨੂੰ। ਅੱਛਾ, ਟਰੈਕਟਰ ਫੇਰਿਆ ਉੱਤੇ ਜੀ? ਟਰੈਕਟਰ 2 ਦਿਨਾਂ ਦੇ ਤੇ ਫੇਰਿਆ। 385 ਸਾਡਾ ਟਰੈਕਟਰ ਆ। ਚੰਗਾ ਵਜ਼ਨ ਦਿੱਤਾ ਜੀ? ਹਾਂਜੀ, ਉਹ ਦਿੱਤਾ। ਉਹਦੇ ਪਿੱਛੇ ਅਸੀਂ ਰੂਟਾ ਪਾ ਕੇ ਨਾ, ਹਾਂਜੀ, ਰੂਟਾ ਹੈਗਾ 25-30 ਮਣ ਦਾ। ਹਾਂਜੀ, ਤੇ ਅਸੀਂ ਨਾ ਉਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਦਬਾਈ ਕਰੀ ਇਹਦੀ। ਫਿਰ ਇਹਨੂੰ ਅਗਲੇ ਦਿਨ ਜਾ ਕੇ ਇਹਦੇ ਤੇ ਛਾਪਰ ਜਿਹੜਾ ਨਾ, ਛਾਪਰ ਪਹਿਲਾਂ ਹੇਠਾਂ ਅਸੀਂ ਪ੍ਰੋਪਰ ਪਾਇਆ ਸੀ। ਛੀਟਾਂ ਵੀ ਤੇ ਦੀਵਾਰਾਂ ਦੇ ਨਾਲ ਵੀ ਲਾਇਆ? ਦੀਵਾਰਾਂ ਦੇ ਨਾਲ ਪਹਿਲਾਂ ਲਾਇਆ ਸੀ। ਅੱਛਾ, ਥੱਲੇ ਛੀਟਾਂ ਦੇ ਉੱਤੇ ਵੀ ਛਾਪਰ ਪਾਇਆ ਜਾਂ ਛੀਟਾਂ ਹੀ ਆ? ਸ਼ੀਟਾਂ ਕੱਲੀਆਂ ਸ਼ੀਟਾਂ, ਸ਼ੀਟਾਂ ਡਬਲ ਕਰੀਆਂ ਉਹ। ਅੱਛਾ ਜੀ, ਇਹ ਸ਼ੀਟ ਕਿਹਦੇ ਮਟੀਰੀਅਲ ਦੀ ਹੈ ਜੀ? ਇਹ ਸ਼ੀਟ ਸਾਡੀ ਫੈਕਟਰੀ ਚੋਂ ਆਈ ਆ। ਅੱਛਾ ਜੀ, ਇਹ ਉੱਥੇ ਬਾਹਰ ਦੀ ਆ ਇਹ ਆਈ। ਅੱਛਾ ਜੀ, ਤੇ ਬਹੁਤ ਵਧੀਆ ਸ਼ੀਟ ਆ। ਤੇ ਫਿਰ ਤੁਸੀਂ ਸਾਈਡਾਂ ਦੇ ਉੱਤੇ ਆਪਣਾ ਛਾਪਰ ਲਾਇਆ ਤੇ ਬਾਅਦ ਦੇ ਵਿੱਚ ਇਹਨੂੰ ਦਬਾਇਆ ਬੜੇ ਅੱਛੇ ਤਰੀਕੇ ਦੇ ਨਾਲ ਜੀ? ਹਾਂਜੀ, ਇਹਨੂੰ ਫਿਰ ਇਹਦੀ ਅਸੀਂ ਲਿਪਾਈ ਕਰਤੀ। ਹਾਂਜੀ, ਬਿਲਕੁਲ ਬੰਦ ਰੱਖਿਆ ਇਹਨੂੰ 40 ਦਿਨ। 40 ਦਿਨ ਬਾਅਦ ਅਸੀਂ ਇਹਨੂੰ ਹੱਥ ਲਾਇਆ ਤੇ ਮਾਸ਼ਾਅੱਲਾ ਬੜਾ ਵਧੀਆ ਤੇ ਬਿਹਤਰੀਨ ਸੈਲੇਜ ਬਣਿਆ। ਸਿਰਫ ਔਰ ਸਿਰਫ ਮਕਈ ਆ, ਕੋਈ ਅਜਦਾ, ਕੋਈ ਕੈਮੀਕਲ, ਕੋਈ ਚੀਜ਼ ਨਹੀਂ ਲਾਈ ਗਈ ਜੀ? ਕੋਈ ਅਸੀਂ ਚੀਜ਼ ਨਹੀਂ ਲਾਈ, ਸਿਰਫ ਖਾਲਸ ਮਕਈ ਆ। ਮਕਈ ਵੀ ਜਦੋਂ ਮਤਲਬ ਉਹ ਦੁੱਧਾ ਛੱਲੀ ਹੁੰਦੀ ਨਾ, ਹਾਂਜੀ ਹਾਂਜੀ, ਅਸੀਂ ਉਸ ਟਾਈਮ ਬਣਾਇਆ ਇਹ। ਉਹਦੇ ਨਾਲ ਫਿਰ ਉਹ ਜਿਹੜਾ ਦੁੱਧ ਜਿਹਾ ਹੁੰਦਾ ਨਾ, ਉਹ ਮਕਈ ਨੂੰ ਲੱਗਦਾ ਤੇ ਉਹੀ ਬਣ ਜਾਂਦੀ ਇਹਦੀ ਖੁਰਾਕ, ਜਿਹੜੀ ਨਾ ਅਸਲ ਬਣ ਜਾਂਦੀ ਇਹਦੀ। ਅੱਛਾ, ਇਹਦੇ ਵਾਸਤੇ 40 ਦਿਨ ਤੋਂ ਬਾਅਦ ਜੀ ਇਹ ਕਾਬਲ ਹੋ ਗਿਆ ਜੀ ਕਿ ਜਾਨਵਰ ਨੂੰ ਦਿੱਤਾ ਜਾਵੇ? ਹਾਂਜੀ, ਅਸੀਂ 40 ਦਿਨ ਤੋਂ ਬਾਅਦ ਅਸੀਂ ਸ਼ੁਰੂ ਕਰਤਿਆ ਤੁਹਾਡੇ ਸਾਹਮਣੇ। ਤੇ ਤੁਸੀਂ ਰੈਗੂਲਰ ਦਿੰਦੇ? ਨਹੀਂ, ਅਸੀਂ ਇੱਕ ਟਾਈਮ ਸੈਲੇਜ ਪਾਈਦਾ ਰੈਗੂਲਰ। ਅੱਛਾ ਜੀ, ਤੇ ਬਾਕੀ ਇੱਕ ਟਾਈਮ ਜਿਹੜਾ ਅਸੀਂ ਪੱਠੇ ਪਾਈਦੇ ਆ। ਤੇ ਦੂਸਰਾ ਜਿਹੜਾ ਅੱਲਾ ਤੇਰਾ ਭਲਾ ਕਰੇ। ਤੇ ਇੱਕ ਮੱਝ ਨੂੰ ਰਾਣਾ ਸਾਹਿਬ ਸੈਲੇਜ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਟਾਈਮ ਦਾ ਕਿੰਨਾ ਪਾਉਂਦੇ ਜੀ ਤਕਰੀਬਨ? ਇੱਕ ਟਾਈਮ ਅਸੀਂ ਪਾਉਂਦੇ ਨਾ ਸੈਲੇਜ ਮੱਝਾਂ। ਮੈਂ ਕਹਿੰਦਾ ਜੀ ਇੱਕ ਮੱਝ ਨੂੰ ਕਿੰਨਾ ਕੁ ਪਾਉਂਦੇ ਹੋ ਜੀ? ਇੱਕ ਮੱਝਾਂ ਇੱਕ ਨੂੰ ਨਹੀਂ ਪਾਇਆ, ਇਹ ਸਾਰੀਆਂ ਸਾਡੀਆਂ ਬਾੜਾ ਬਣਿਆ ਖੁੱਲੀਆਂ ਮੱਝਾਂ ਦੇ ਵਿੱਚ। ਉਹਦੇ ਵਿੱਚ ਅਸੀਂ ਇੱਕ ਟਾਈਮ ਖੁੱਲੀ ਭਰ ਦੇਣੀ, ਤਕਰੀਬਨ ਉਹ 2-3 ਮਣ ਜਿਹੜਾ ਹੁੰਦਾ। ਅੱਛਾ ਜੀ, ਉਹ ਜਿਹੜਾ ਖੁੱਲੀ ਦੇ ਅਸੀਂ ਘੇਰਦੇ ਨਾ, 3 ਕੁ ਮਣ ਕਹਿ ਲਓ। ਉਹ ਵਿੱਚ ਮੱਝਾਂ ਸੂਈਆਂ ਹੋਈਆਂ ਦੁੱਧ ਵਾਲੀਆਂ ਵੀ ਆ ਤੇ ਦੂਈਆਂ ਮੱਝਾਂ ਵੀ, ਉਹ ਸਾਰੀਆਂ ਖਾਈ ਜਾਂਦੀਆਂ ਤੇ ਫਿਰ ਅਸੀਂ ਪਿਛਲੇ ਟਾਈਮ ਪੱਠੇ ਪਾ ਦਈਏ। ਅੱਛਾ ਜੀ, ਹਾਂਜੀ, ਸਹੀ। ਤੇ ਤੁਸੀਂ ਜੀ ਆਪਣਾ ਬਰੀਡ ਜਿਹੜੀ ਹੈ ਜੀ ਨੇਚਰਲੀ ਕਰਦੇ ਆ ਜਾਂ ਕਿ ਆਰਟੀਫੀਸ਼ੀਅਲ ਸੈਮੀਨੇਸ਼ਨ ਕਰਾਉਂਦੇ ਆ ਜੀ? ਨਹੀਂ ਜੀ, ਅਸੀਂ ਨੇਚਰਲੀ ਕਰਦੇ। ਤੇ ਸੰਡਾ ਤੁਹਾਡੇ ਕੋਲ ਆਪਣਾ ਹੈ ਜੀ? ਸੰਡਾ ਸਾਡੇ ਕੋਲ ਆਪਣਾ ਮਾਸ਼ਾਅੱਲਾ। ਕਿਹੜੀ ਨਸਲ ਦਾ ਜੀ ਸੰਡਾ ਇਹ? ਇਹ ਸੰਡਾ ਸਾਡੇ ਕੋਲ ਨੀਲੀ ਨਸਲ ਦਾ ਹੈ ਸੰਡਾ। ਇਹ ਤੁਸੀਂ ਆਪਣੇ ਘਰ ਦਾ ਹੀ ਆ ਕਿ ਮੁੱਲ ਲਿਆ ਸੀ ਜੀ ਇਹ? ਅਸੀਂ ਇਹ ਘਰ ਦਾ ਪਾਲਿਆ। ਅੱਛਾ ਜੀ, ਇੱਕ ਹੋਰ ਦੇ ਪਿੱਛੇ ਸਾਡੇ ਕੋਲ ਹੈਗਾ ਸੰਡਾ, ਉਹ ਅਸੀਂ ਗਾਂ ਨੂੰ ਜਿਹੜਾ ਬਹੁਤ ਅੱਛਾ ਬਰੀਡ ਆ ਉਹ। ਅੱਛਾ ਜੀ, ਤੇ ਉਹ ਅਸੀਂ ਤਿਆਰ ਕਰਦੇ ਹਾਂ। ਤੇ ਰਾਣਾ ਸਾਹਿਬ ਤੁਸੀਂ ਹੁਣ ਯਾਨੀ ਇੱਕ ਸਿਲਸਿਲਾ ਬਣਾਇਆ ਕਿ ਤੁਸੀਂ ਹਰ ਮਹੀਨੇ ਬਾਅਦ ਇੱਕ ਜਾਨਵਰ ਲੈਂਦੇ ਆ, 1-2 ਜਿੰਨੀ ਹਿੰਮਤ ਹੋਵੇ। ਤੇ ਜੋ ਤੁਸੀਂ ਮੱਝ ਲੈਂਦੇ ਆ ਜੀ, ਤੁਹਾਡੀ ਕੀ ਤਰਜੀਹਾਤ ਹੁੰਦੀ ਆ? ਕਿਸ ਤਰ੍ਹਾਂ ਦੀ ਮੱਝ ਨੂੰ ਤੁਸੀਂ ਤਰਜੀਹ ਦਿੰਦੇ ਆ ਖਰੀਦਣ ਲੱਗੇ ਆ ਜੀ? ਅਸੀਂ ਤਾਂ ਜੀ ਦੇਖੋ, ਜਿਹੜੀ ਕੋਈ ਮੱਝ ਦਿਲ ਨੂੰ ਲੱਗੇ, ਪਸੰਦ ਆਵੇ, ਚੋ ਕੇ ਦੁੱਧ ਉਹਦਾ, ਤੇ ਅਗਲੇ ਨੂੰ ਫਿਰ ਉਹ ਜਿੰਨਾ ਹੁਣ ਬੰਦਾ ਮਾਲਕ ਪੈਸੇ ਮੰਗਦਾ, ਸਾਨੂੰ ਪਸੰਦ ਆਵੇ ਤਾਂ ਚੀਜ਼ ਉਹਦੇ ਪੈਸੇ ਉਨੇ ਹੀ ਭਰ ਦਈਦੇ ਅਸੀਂ। ਅੱਛਾ ਜੀ, ਹਾਂਜੀ। ਤੇ ਭਾਵੇਂ ਉਹ 3-4 ਲੱਖ ਦੀ ਮੱਝ ਹੋਵੇ ਤੇ ਦੁੱਧ ਚੰਗਾ ਦੇਣ ਵਾਲੀ ਹੋਵੇ, ਸਾਡਾ ਇਹੀ ਸ਼ੌਕ ਆ। ਇਹ ਸਾਡਾ ਸ਼ੌਕ ਵੀ ਆ, ਸਾਡਾ ਕੰਮ ਵੀ ਆ। ਸਹੀ ਜੀ, ਹਾਂਜੀ। ਤੇ ਸਭ ਤੋਂ ਜ਼ਿਆਦਾ ਮਹਿੰਗੀ ਮੱਝ ਤੁਸੀਂ ਕਿਹੜੀ ਲਈ ਹੈ ਜੀ ਹੁਣ ਤੱਕ? ਅਸੀਂ ਸਭ ਤੋਂ ਜ਼ਿਆਦਾ ਮਹਿੰਗੀ ਮੱਝ 4 ਲੱਖ ਦੀ ਲਈ ਆ। ਕਿੱਥੋਂ ਜੀ? ਅਸੀਂ ਆਪਣੇ ਪਿੰਡੋਂ ਹੀ ਲਈ ਆ। ਤੇ ਇਹ ਕਿਹੜੀ ਨਸਲ ਦੀ ਹੈ ਜੀ ਇਹ ਨੀਲੀ ਦੀ ਨਸਲ ਆ ਮਾਸ਼ਾਅੱਲਾ। ਮੱਝ ਬਹੁਤ ਚੰਗੀ ਆ। ਕਿੰਨਵੇਂ ਸੂਏ ਆ ਜੀ ਇਹ ਤੀਸਰਾ ਸੂਆ ਸੂਈ ਆ, ਮਗਰ ਕੱਟੀ ਹੈ। ਤੁਸੀਂ ਸੂਈ ਲਈ ਸੀ ਕਿ ਗੱਭਣ ਲਈ ਸੀ? ਅਸੀਂ ਸੂਈ ਹੋਈ ਤੇ ਚੋ ਕੇ ਲਈ। ਅੱਛਾ ਜੀ, 4 ਲੱਖ ਦੀ ਜੀ? 4 ਲੱਖ ਰੁਪਏ ਦੀ। ਸਹੀ ਜੀ। ਕਿੰਨੀਆਂ ਗੜਵੀਆਂ ਦੁੱਧ ਦੀਆਂ ਜੀ ਥੱਲੇ? ਉਹਦੇ ਥੱਲੇ ਜਦੋਂ ਤਾਜ਼ੀ ਸੂਈ ਆ ਉਸ ਟਾਈਮ ਜਦੋਂ ਅਸੀਂ ਲਿਆਂਦੀ, ਉਸ ਟਾਈਮ ਅਸੀਂ 12 ਗੜਵੀਆਂ। ਤੇ ਹੁਣ ਮਾਸ਼ਾਅੱਲਾ ਜਿਹੜੀ ਨਾ ਅਸੀਂ ਉਹਦੀ ਤਿਆਰੀ ਕਰਦੇ ਆ, ਉਹਦੇ ਕੋਲ ਇਸ ਟਾਈਮ ਹੈਗੀਆਂ 17-18 ਗੜਵੀਆਂ ਜਿਹੜੀਆਂ ਦੁੱਧ ਦੀਆਂ। ਮਾਸ਼ਾਅੱਲਾ ਬੂਸਟ ਹੋ ਗਈ ਜੀ। ਹਾਂਜੀ, ਸਹੀ। ਆਸਤਾ ਡੰਗਰ ਦੁੱਧ ਚੱਲਦਾ ਹੁੰਦਾ ਨਾ, ਫਿਰ ਸੂ ਕੇ ਇੱਕੋ ਲੱਖ ਦੀ ਨਹੀਂ ਚੱਲਦਾ ਸੀ। ਸੂਣ ਤੋਂ 3-4 ਦਿਨ ਬਾਅਦ ਲਿਆਂਦੀ ਸੀ। ਅੱਛਾ ਜੀ। ਉਸ ਟਾਈਮ ਅਸੀਂ 2 ਟਾਈਮ ਦੁੱਧ ਚੋਇਆ ਇਹਦਾ। ਸਹੀ ਜੀ। ਤੇ 12 ਗੜਵੀਆਂ ਸੀ। ਹਾਂਜੀ। ਹੁਣ ਮਾਸ਼ਾਅੱਲਾ ਵੱਧਦੀ ਆ ਦੁੱਧ ਤੇ। ਸਹੀ ਜੀ। ਸੈਲੇਜ ਹੀ ਪਾਉਂਦੇ ਸੀ ਉਹਨਾਂ ਨੂੰ, ਤੇ ਬਾਕੀ ਵੰਡਾ ਵੁੰਡਾ ਹੀ ਪਾ ਦਈਦਾ। ਠੀਕ ਜੀ। ਸੈਲੇਜ ਜਿਹੜਾ ਨਾ ਦੁੱਧ ਤੇ ਬਹੁਤ ਵਧਾਉਂਦਾ ਮਾਸ਼ਾਅੱਲਾ। ਅੱਛਾ ਜੀ। ਤੇ ਬਾਕੀ ਕਈ ਲੋਕ ਕਹਿੰਦੇ ਸੀ ਸੈਲੇਜ ਨਹੀਂ ਬਣਾਉਣਾ, ਅਸੀਂ ਨੌਕਰ ਰੱਖ ਲੈਣਾ। ਉਹ 1.5-2 ਲੱਖ ਰੁਪਇਆ ਦੇ ਕੇ ਨੌਕਰ ਰੱਖ ਲੈਂਦੇ ਆ, ਸੈਲੇਜ ਨਹੀਂ ਬਣਾਉਂਦੇ। ਤੇ ਉਹ ਨੌਕਰ ਜਿਹੜਾ ਆ ਕੇ ਹਫ਼ਤੇ ਕੁ ਬਾਅਦ ਭੱਜ ਜਾਂਦਾ, 2 ਮਹੀਨੇ ਬਾਅਦ ਭੱਜ ਜਾਂਦਾ। ਫਿਰ ਉਹ ਜਿਹੜੇ ਪੈਸੇ ਹੁੰਦੇ ਆ ਉਹ ਵੀ ਮਰ ਜਾਂਦੇ ਉਹਨਾਂ ਦੇ, ਤੇ ਉਹ ਆਪ ਵੀ ਮਰਦੇ ਆ ਕੰਮ ਦੇ ਵਿੱਚ।
ਤੇ ਉਹਨਾਂ ਨੂੰ ਚਾਹੀਦਾ ਕਿ ਅਸੀਂ ਨਾ ਸੈਲੇਜ ਬਣਾਈਏ, ਜਿਹੜਾ ਲੱਖ ਰੁਪਈਆ ਲਾ ਦਈਏ ਇੱਕ ਟਾਈਮ ਦੇ ਵਿੱਚ ਜਾਂ 1.5 ਲੱਖ ਰੁਪਈਆ ਲਾ ਕੇ ਸੈਲੇਜ ਬਣਾ ਕੇ ਆਪ ਬੰਦਾ ਕੰਮ ਕਰੇ ਆਪਣੇ ਡੰਗਰਾਂ ਉੱਤੇ, ਉਹਦੇ ਵਰਗੀ ਮੌਜ ਹੈ। ਯਾਨੀ ਸੈਲਜ ਬਣਾ ਕੇ ਥੋੜੀ ਮਿਹਨਤ ਕਰਨੀ ਪੈਂਦੀ ਹੈ, ਪੱਠਿਆਂ ਦੀ ਮਿਹਨਤ ਦਾ ਟਾਈਮ ਬਚ ਜਾਂਦਾ। ਹਾਂਜੀ, ਬਹੁਤ ਵੱਜਦਾ ਜੀ ਹੁਣ ਸੈਲੇਜ। ਤੁਸੀਂ ਕਿੰਨੇ ਭਾਈ ਖੁਦ ਮੈਨੇਜ ਕਰਦੇ ਕਿ ਬੰਦਾ ਰੱਖਿਆ ਜੀ ਨਾਲ ਕੋਈ? ਅਸੀਂ ਨਹੀਂ, ਬੰਦਾ ਅਸੀਂ ਕੋਈ ਨਹੀਂ ਰੱਖਿਆ, ਅਸੀਂ 3 ਭਾਈ ਆ, ਸਾਡਾ ਇੱਕ ਭਤੀਜਾ, ਹਾਂਜੀ, ਅਸੀਂ 4 ਜਣੇ ਆ। ਸਾਡੇ ਕੋਲ ਮਾਸ਼ਾਅੱਲਾ 40 ਡੰਗਰ ਆ ਇਸ ਟਾਈਮ। ਤੇ ਵਾਈ ਬੀਜੀ ਵੀ ਨਾਲ 2 ਬਾਈ ਮਰਬੇ ਦੀ? ਬੀਜੀ ਆ 2 ਮਰਬੇ ਦੀ ਸਾਡੇ ਕੋਲ ਬਾਈ ਆ, ਬਾਕੀ ਟਰੈਕਟਰ ਅੱਲਾ ਦਾ ਸ਼ੁਕਰ ਆ, ਹਰ ਸ਼ੈ ਘਰ ਦੀ ਆਪਣੀ ਆ। ਯਾਨੀ ਤੁਸੀਂ ਆਸਾਨੀ ਨਾਲ ਮੈਨੇਜ ਕਰ ਲੈਂਦੇ, ਕੋਈ ਏਡੀ ਆਪਣਾ ਦਫਰੀ ਸਿਰ ਤੇ ਭਾਰ ਨਹੀਂ ਹੈਗਾ ਡੰਗਰਾਂ ਨੂੰ ਮੈਨੇਜ ਕਰਨ ਦਾ? ਨਹੀਂ, ਕੋਈ ਨਹੀਂ ਆਪਣਾ ਬੱਕਰੀ ਕੋਈ ਨਹੀਂ ਹੈਗੀ, ਬਲਕਿ ਅਸੀਂ ਜਦੋਂ ਤੱਕ 200-250 ਡੰਗਰ ਨਾ ਕੀਤਾ, ਅਸੀਂ ਬੰਦਾ ਕੋਈ ਨਹੀਂ ਰੱਖਣਾ। ਸਹੀ ਜੀ। ਅਸੀਂ ਆਪ ਪਾਣੇ ਪੱਠੇ ਉਹਨਾਂ ਨੂੰ ਕਰਕੇ, ਤੇ ਬਾਕੀ ਇਹ ਸਾਡਾ ਸ਼ੌਕ ਵੀ ਆ, ਸਾਡਾ ਕਾਰੋਬਾਰ ਵੀ ਆ। ਅੱਛਾ ਜੀ, ਤੇ ਆਉਣ ਵਾਲੇ ਟਾਈਮ ਦੇ ਵਿੱਚ ਜੀ ਤੁਸੀਂ ਆਪਣਾ ਜਿੱਦਾਂ ਸ਼ੌਕ ਦੇ ਮੁਕਾਬਲੇ ਹੁੰਦੇ ਆ ਜੀ, ਮੱਝਾਂ ਦੀ ਖੂਬਸੂਰਤੀ ਦੇ, ਚੁਆਈ ਦੇ, ਹਾਂਜੀ। ਕੋਈ ਇਦਾਂ ਦੇ ਮੁਕਾਬਲੇ 'ਚ ਵੀ ਹਿੱਸਾ ਲੈਣ ਦਾ ਹੈ ਇਰਾਦਾ ਜੀ ਤੁਹਾਡਾ? ਹਾਂਜੀ ਹੈ, ਸਾਡਾ ਬਿਲਕੁਲ ਹੈ। ਜ਼ੇਨ ਹੈ ਜੀ? ਹਾਂਜੀ ਹੈਗਾ ਬਿਲਕੁਲ। ਅੱਛਾ ਜੀ। ਸਾਡੇ ਕੋਲ 2 ਮੱਝਾਂ ਇਸ ਤਰ੍ਹਾਂ ਦੀਆਂ ਹੈਗੀਆਂ, ਅਸੀਂ ਨਾ ਉਹਨਾਂ ਨੂੰ ਤਿਆਰ ਕਰਕੇ ਮੇਲੇ ਦੇ ਵਿੱਚ ਕਿਤੇ ਚੋਣ ਦਾ ਸਾਡਾ। ਹੁਣ ਜੀ ਆਪਣਾ 18 ਤਰੀਕ ਨੂੰ ਹੋ ਰਿਹਾ ਜਹਾਂਗੀਰ, ਵੱਡੇ ਜਹਾਂਗੀਰ ਮੱਝਾਂ ਦੀ ਚੁਆਈ, ਕੋਈ ਹੈ ਜਾਂ ਨੈਕਸਟ ਕਿਤੇ ਲੇਟ ਆ ਜੀ ਪ੍ਰੋਗਰਾਮ ਤੁਹਾਡਾ? ਨਹੀਂ, ਸਾਡੀ ਝੋਟੀ ਇੱਕ ਸੂਣ ਵਾਲੀ ਹੈ ਜੋ ਲੇਟ ਆ ਥੋੜਾ ਜਿਹਾ। ਅੱਛਾ, ਲੇਟ ਆ ਜੀ। ਤੇ ਤੇ ਇੱਥੇ ਆਪਣਾ ਮੱਛੇ ਨਿੱਕੇ ਹੁੰਦਾ ਜੀ ਮਾਰਚ ਦੇ ਆਖਰੀ ਦਿਨਾਂ ਦੇ ਵਿੱਚ, ਉਹ ਚੀਜ਼ ਤਾਂ ਲਓਗੇ ਜਾਂ ਉਹ ਵੀ ਲੇਟ ਹੋ ਜਾਣਾ ਉਤੋਂ ਵੀ ਜੀ? ਇਨਸ਼ਾਅੱਲਾ ਉਹਦੇ ਵਿੱਚ ਲਵਾਂਗੇ। ਖੈਰ ਉਹਦਾ ਤੁਹਾਡਾ ਜੀ ਹਾਂਜੀ, ਹੈ ਪਤਾ ਸਾਡਾ। ਪਹਿਲੇ ਵੀ ਜੀ ਉਹਦਾ? ਹਾਂਜੀ, ਉਹਦਾ ਪਹਿਲੇ ਪਤਾ ਉਹਦਾ। ਅੱਛਾ, ਐਸੀ ਮੱਛੇ ਨਿੱਕੇ ਤੋਂ ਤੁਹਾਡਾ ਹਿੱਸਾ ਹੋਏਗਾ? ਐਤਕੀ ਇਨਸ਼ਾਅੱਲਾ ਅਸੀਂ ਆਪਣੀ ਮੱਝ ਲੈ ਕੇ ਜਾਵਾਂਗੇ ਤਿਆਰ ਕਰਕੇ। ਅੱਛਾ ਜੀ, ਤਿਆਰੀ ਸਟਾਰਟ ਕੀਤੀ ਹੈ ਤਿਆਰੀ ਜੀ? ਅਸੀਂ ਸਟਾਰਟ ਕੀਤੀ 2 ਮੱਝਾਂ ਦੀ। ਅੱਛਾ ਜੀ। ਅਸੀਂ 2 ਮੱਝਾਂ ਦੀ ਤਿਆਰੀ ਸਟਾਰਟ ਕੀਤੀ ਹੋਈ ਆ, ਬਲਕਿ ਅਸੀਂ ਉਹਨਾਂ ਦੇ ਵਿੱਚੋਂ ਜਿਹੜੀ ਸਾਨੂੰ ਚੰਗੀ ਲੱਗੀ ਸੀ ਲੈ ਕੇ ਬੁਲਾਵਾਂ। ਸਾਡੇ ਦੋਨਾਂ ਦਾ ਜ਼ਹਿਨ ਅਸੀਂ ਦੋਨੇ ਲੈ ਕੇ ਜਾਈਏ, ਤੇ ਚਲੋ ਜੋ ਅੱਲਾ ਨੂੰ ਮਨਜ਼ੂਰ ਹੋਇਆ ਬਾਕੀ ਅਸੀਂ ਲੈ ਕੇ ਜਾਵਾਂਗੇ ਮੇਲੇ ਦੇ ਵਿੱਚ। ਤੇ ਤੁਹਾਡਾ ਜੀ ਜਿਹੜੇ ਕਿਸਾਨ ਭਰਾ ਵਾ ਜਿਹੜੇ ਤਿਆਰ ਜਿਹੜੀ ਡੇਅਰੀ ਫਾਰਮਿੰਗ ਦਾ ਕੰਮ ਕਰਦੇ ਆ, ਉਹਨਾਂ ਕੋਲ ਤੇ ਬਲਕਿ ਤੁਸੀਂ ਸਿੱਖ ਰਹੇ ਹੋ ਨਾ ਜੀ? ਹਾਂਜੀ ਤੇ ਬਿਲਕੁਲ। ਜਿਹੜੇ ਹੋਰ ਵੀ ਸਾਡੇ ਭਰਾ ਦੋਸਤ ਆ ਪਿੰਡ ਦੇ ਵਿੱਚ ਆਪਣੇ ਵਸੈਲ ਦੇ ਮੁਤਾਬਕ ਕਿਸੇ ਨੇ 2 ਮੱਝਾਂ ਰੱਖੀਆਂ, 4 ਰੱਖੀਆਂ, ਉਹਨਾਂ ਨੂੰ ਤੁਹਾਡਾ ਕੀ ਪੈਗਾਮ ਆ ਜੀ? ਇੱਥੇ ਹੀ ਰਹਿਣ ਜਾਂ ਕੰਮ ਨੂੰ ਵਧਾਉਣ ਜੀ? ਕੀ ਤੁਹਾਡਾ ਪੈਗਾਮ ਆ ਜੀ ਉਹਨਾਂ ਵਾਸਤੇ? ਨਹੀਂ, ਜਿਹਨੇ ਤਾਂ ਇਹ ਕੰਮ ਕਰਨਾ ਆ 1-2 ਮੱਝ ਵਾਲਾ ਕੋਈ ਕੰਮ ਨਹੀਂ ਹੈਗਾ। 1-2 ਮੱਝ ਰੱਖ ਲਈ ਤੇ ਬੰਦਾ ਨਾ ਬੰਦਾ ਕੰਮ ਕਰਨ ਦੇ ਵਿੱਚ ਆ, ਨਾ ਬੰਦਾ ਵਿਹਲਿਆਂ ਦੇ ਵਿੱਚ ਆ। ਇਹ ਚਾਹੀਦਾ ਵੀ ਮੱਝਾਂ ਜਿਹੜੀਆਂ ਨਾ ਵਧਾਉਣ, ਇਹਨਾਂ ਦੇ ਵਿੱਚ ਬਹੁਤ ਫਾਇਦਾ। ਮੱਝਾਂ ਵਧਾਉਣ ਤੇ ਦੁੱਧ ਦਾ ਜਿਹੜਾ ਕੰਮ ਨਾ, ਸਾਡਾ ਦੁੱਧ ਦਾ ਸਰਕਲ ਮਾਸ਼ਾਅੱਲਾ ਚੰਗਾ ਚੱਲਦਾ। ਤੇ ਬਾਕੀ ਇਹ ਆ ਕਿ ਇਹਦੇ ਵਿੱਚ ਜਿਹੜਾ ਨਾ ਬਹੁਤ ਫਾਇਦਾ ਇਹਦੇ ਵਿੱਚ। ਤੇ ਜੀ ਰਾਣਾ ਸਾਹਿਬ, ਬਹੁਤ ਜ਼ਿਆਦਾ ਸ਼ੁਕਰੀਆ ਜੀ, ਤੁਸੀਂ ਸਾਡੇ ਨਾਜ਼ਰੀਨ ਦੇ ਨਾਲ ਜੀ ਆਪਣੇ ਵਿਚਾਰ ਸਾਂਝੇ ਕੀਤੇ। ਦੋਸਤੋ, ਇਹ ਸਨ ਜੀ ਸਾਡੇ ਬਾਈ ਰਾਣਾ ਸੁਭਾਨ ਜੱਗਾ ਜੀ 484 ਵਾਲੇ। ਇਹਨਾਂ ਨੇ ਨਵਾਂ ਹੀ ਲੇਟੈਸਟ ਜੀ ਸਟਾਰਟ ਕੀਤਾ ਡੇਅਰੀ ਫਾਰਮਿੰਗ ਦਾ ਕੰਮ, ਔਰ ਬਹੁਤ ਜ਼ਿਆਦਾ ਮੁਤਮਿਨ ਨੇ, ਔਰ ਭਰਾਵਾਂ ਨੂੰ ਵੀ ਮਸ਼ਵਰਾ ਇਹ ਦੇ ਰਹੇ ਨੇ ਕਿ ਇਨਵੈਸਟਮੈਂਟ ਕਰਦੇ ਹੋ, ਕਾਰੋਬਾਰ ਕਰਦੇ ਹੋ, ਡੇਅਰੀ ਫਾਰਮਿੰਗ ਦੇ ਵਿੱਚ ਵੀ ਇਨਵੈਸਟਮੈਂਟ ਕਰੋ ਤੇ ਬਹੁਤ ਅੱਛਾ ਬਿਜ਼ਨਸ ਆ, ਬਹੁਤ ਅੱਛਾ ਕਾਰੋਬਾਰ ਆ। ਇਹਦੇ ਨਾਲ ਜੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰਾਖਾ।